किसान संघर्ष की हिमायत में सिख जथेबंदियों वालों न्यूयॉर्क विखे रोस प्रदर्शन। जथेदार ज्ञानी हरप्रीत सिंह का वड्डा बयान, ना जिउंदियां च छड्डणगे ते ना ही मरियां च। डल्लेवाल मामले सुप्रीम कोर्ट की सुनवाई 2 जनवरी तक मुलतवी। Nazi Modi, shame, shame. Nazi Modi, shame, shame. Who's a killer? Indian government. Who's a killer? Indian government. किसान संघर्ष 2 की हिमायत में सिख जथेबंदियों वालों न्यूयॉर्क स्थित भारतीय मिशन सामने जोरदार रोस विखावा किया गया। इस रोस मार्च दौरान सिख संगतां ने जगजीत सिंह डल्लेवाल की पूर्ण हिमायत का ऐलान किया है। सिख आगुआं का कहना है कि भारत सरकार लगातार पंजाब नूं बर्बाद करने लई नवीं नीतियां घड़ रही है। सरकार ने पहलां पंजाब का मुख किया किसानी ते वार करदिआं 3 काले कानून बनाए। पंजाब के किसानां वालों लंबे संघर्ष तो बाद उन्हां कानूनां नूं खत्म करन दा ढोंग कीता ते हुण दोबारा होर तरीके अपना के उन्हां ही खेती कानूनां नूं लागू करन दी कोशिश कर रही है। पहले किसान अंदोलन दौरान मनीआं किसानां दीआं मंगां नूं नकार के सरकार ने साबित कर दिता कि ये भरोसे दे लायक नहीं। किसानां विच फैली इस बेभरोसगी कारण किसानां नूं दोबारा संघर्ष धारा अपनाउणा पिया। इस कारण जगजीत सिंह डल्लेवाल पिछले 35 दिनों तो बन वरते बैठे हुए हैं। न्यूयॉर्क दीआं सिख संगतां ने कहा कि भारत सरकार पंजाब अते पंजाब के किसानां नाल कोई हमदर्दी नहीं रखती ते सारे मसलिਆਂ ਦਾ एक ही हल है, वो है पंजाब की आज़ादी। ਜਦੋਂ पंजाब भारत तो आज़ाद होवेगा तां ही साडे पानी साडी किसानी बच सकती है। पंजाब एक होर खड्ड चों दूजी खड्ड ਵੱਲ ਧਕੇਲ ਦਿੱਤਾ ਗਿਆ। ਜਿਹੜੀਆਂ ਮੰਗਾਂ ਦੇ ਲਈ किसान खनौरी ਬਾਰਡਰ ਤੇ ਬੈਠੇ ਨੇ, शंभू ਬਾਰਡਰ ਤੇ ਬੈਠੇ ਨੇ। ਹਾਲਾਤ ਦੇਖੋ ਕਿ ਉਹਨਾਂ ਨੇ ਸੁਪਰੀਮ ਕੋਰਟ ਨੇ ਕਿਹਾ ਜੀ ਠੀਕ ਹੈ ਤੁਸੀਂ ਪੈਦਲ ਜਾ ਸਕਦੇ ਹੋ, ਟਰੈਕਟਰ ਲੈ ਕੇ ਦਿੱਲੀ ਨਹੀਂ ਜਾਣਾ। 101 ਕਿਸਾਨਾਂ ਦਾ ਜਥਾ 3 ਵਾਰ ਉਹਨਾਂ ਨੇ ਟਰਾਈ ਕੀਤਾ ਸ਼ੰਭੂ ਤੋਂ, ਰਬੜ ਬੁਲੇਟ ਟੀਅਰ ਗੈਸ ਸ਼ੈਲ ਦੇ ਨਾਲ ਉਹਨਾਂ ਦੇ ਉੱਤੇ ਅਟੈਕ ਹੋਇਆ। ਔਰ ਮੈਂ ਸਮਝਦਾ ਬੇਸ਼ੱਕ ਜਦੋਂ ਅਸੀਂ ਮਰਨ ਵਰਤ ਦੀ ਗੱਲ ਕਰਦੇ ਹਾਂ ਸਿਧਾਂਤਕ ਤੌਰ ਤੇ ਸਿੱਖੀ ਦੀ ਪੋਜੀਸ਼ਨ ਵੱਖਰੀ ਹੈ, ਪਰ ਜਦੋਂ ਕੋਈ ਧਈਆ ਕਰ ਲਏ ਜਿਵੇਂ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਇਹ ਧਈਆ ਕੀਤਾ ਸੀ ਕਿ ਮੈਂ ਅਰਦਾਸ ਨੂੰ ਸੱਚ ਕਰਕੇ ਦਿਖਾਣਾ। ਅੱਜ ਜਗਜੀਤ ਸਿੰਘ ਡੱਲੇਵਾਲ ਇੱਕ ਸਿੰਬਲ ਬਣ ਗਏ ਨੇ ਉਸ ਇਨਜਸਟਿਸ ਦੇ ਕਿ ਭਾਰਤੀ ਸੁਪਰੀਮ ਕੋਰਟ ਪੰਜਾਬ ਗਵਰਨਮੈਂਟ ਨੂੰ ਇਹ ਆਰਡਰ ਤਾਂ ਕਰ ਰਿਹਾ ਕਿ ਜੀ 24 ਘੰਟੇ ਦੇ ਵਿੱਚ ਮੈਡੀਕਲ ਬੋਰਡ ਬਣਾਓ, ਯਕੀਨੀ ਬਣਾਓ ਕਿ ਉਹਨੂੰ ਮੈਡੀਕਲ ਫੈਸਿਲਿਟੀ ਮਿਲੇ। ਪਰ ਨਾ ਸੁਪਰੀਮ ਕੋਰਟ ਇਹ ਕਹਿ ਰਿਹਾ ਵੀ ਸੈਂਟਰ ਗਵਰਨਮੈਂਟ ਨੂੰ ਕਿ ਗੱਲਬਾਤ ਸ਼ੁਰੂ ਕਰੋ ਕਿਸਾਨ ਲੀਡਰਸ਼ਿਪ ਨਾਲ, ਨਾ ਉਹ ਕਹਿ ਰਿਹਾ ਕਿ MSP ਤੋਂ ਲੈ ਕੇ ਜਿਹੜੇ ਸਮਝੌਤੇ ਕੀਤੇ ਸੀ ਉਹਨਾਂ ਨੂੰ ਲਾਗੂ ਕਰੋ। ਅੱਜ ਉਹਨਾਂ ਦੀ ਜੁਡੀਸ਼ਰੀ ਹੋਏ, ਮੀਡੀਆ ਹੋਏ, ਬਿਊਰੋਕਰੇਸੀ ਹੋਏ ਤੇ ਪੰਜਾਬ ਦਾ ਭੰਤਾ ਕਿਵੇਂ ਆਸਟ੍ਰੇਲੀਆ ਦੇ ਵਿੱਚ ਕ੍ਰਿਕਟ ਮੈਚ ਬੈਠਾ ਦੇਖ ਰਿਹਾ ਹੈ। ਕੋਈ ਫਿਕਰ ਨਹੀਂ ਹੈ ਪੰਜਾਬ 'ਚ ਕੀ ਚੱਲ ਰਿਹਾ। ਮੈਨੂੰ ਇਸ ਗੱਲ ਦਾ ਡਰ ਹੈ ਕਿ ਆਉਣ ਵਾਲੇ 24-48 ਘੰਟੇ ਦੇ ਵਿੱਚ ਪੁਲਿਸ ਜ਼ਬਰਦਸਤੀ ਗੁੰਡਾਗਰਦੀ ਕਰਕੇ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕ ਸਕਦੀ ਹੈ, ਖੂਨ ਖਰਾਬਾ ਵੀ ਹੋ ਸਕਦਾ ਹੈ। ਪਰ ਇਹ ਜਿਹੜੀ ਤਾਕਤ ਹੈ, ਔਰ ਮੈਂ ਮੁਬਾਰਕਬਾਦ ਦਿੰਦਾ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੂੰ, ਸਭ ਗੁਰਦੁਆਰਾ ਪ੍ਰਬੰਧਕਾਂ ਨੂੰ ਜਿਨ੍ਹਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਅੱਜ ਇੱਕ ਪਾਵਰਫੁਲ ਪ੍ਰੋਟੈਸਟ ਇਹ ਸ਼ੁਰੂਆਤ ਹੈ। ਔਰ ਮੈਂ ਸਮਝਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਭਰ ਦੇ ਵਿੱਚ, ਕੈਨੇਡਾ, ਦੁਨੀਆ ਜਿਹੜੀ ਅੱਜ 5 ਮਿਲੀਅਨ ਸਿੱਖ ਡਾਇਸਪੋਰਾ ਦੀ ਤਾਕਤ ਹੈ। ਬੇਸ਼ੱਕ ਸਾਡਾ ਫੋਕਸ ਖਾਲਿਸਤਾਨ ਹੈ, ਇੱਕ ਖਾਲਿਸਤਾਨੀ ਐਕਟਿਵਿਸਟ ਦੇ ਨਾਤੇ ਸਾਨੂੰ ਇਸ ਗੱਲ ਦੀ ਸਮਝ ਹੈ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਜਿਹੜੇ ਸਾਡੇ ਕਿਸਾਨ ਭਰਾ ਖਨੌਰੀ ਬਾਰਡਰ ਤੇ ਪੰਜਾਬ ਦੇ ਜਿਹੜੇ ਹੋਰ ਵੀ ਬਾਰਡਰ ਹੈਗਾ ਇੱਕ, ਉੱਥੇ ਜਿਹੜਾ ਮੋਰਚਾ ਲਾਇਆ ਉਹਨਾਂ ਨੇ ਤੇ ਡੱਲੇਵਾਲ ਸਾਹਿਬ ਜਿਹੜੇ ਭੁੱਖ ਹੜਤਾਲ ਤੇ ਬੈਠੇ ਆ। ਇਹ ਕਿਸਾਨ ਜਥੇਬੰਦੀਆਂ ਦਾ ਆਪਣਾ ਢੰਗ ਹੈ ਸੰਘਰਸ਼ ਕਰਨ ਦਾ, ਲੇਕਿਨ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਲੇਕਿਨ ਉਸੇ ਨਾਲ ਦੇ ਨਾਲ ਅਸੀਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਹੈਗੇ ਹਾਂ ਕਿ ਹਰ ਮਸਲੇ ਦਾ ਹੱਲ ਜਿਹੜਾ ਭਾਵੇਂ ਕਿਸਾਨੀ ਦਾ, ਭਾਵੇਂ ਜਵਾਨੀ ਦਾ, ਭਾਵੇਂ ਨਸ਼ਿਆਂ ਦਾ ਹੈ, ਭਾਵੇਂ ਜਿੰਨੇ ਵੀ ਮਸਲੇ ਆ ਪੰਜਾਬ ਦੇ, ਉਹ ਸਾਰਿਆਂ ਦਾ ਹੱਲ ਇੱਕੋ ਇੱਕ ਹੱਲ ਹੈ ਖਾਲਿਸਤਾਨ। ਕਿਉਂਕਿ ਅਸੀਂ ਉੱਥੇ ਗੁਲਾਮੀ ਕੱਟ ਰਹੇ ਹਾਂ ਅਤੇ ਜੋ ਸਾਡੇ ਨਾਲ ਹੋ ਰਿਹਾ ਉਹੀ ਕੰਮ ਗੁਲਾਮਾਂ ਦੇ ਨਾਲ ਹੁੰਦਾ। ਅਤੇ ਅਸੀਂ ਜਿਹੜਾ ਜਿਹਨੇ ਸਾਨੂੰ ਗੁਲਾਮ ਬਣਾਇਆ ਉਹ ਤੁਹਾਨੂੰ ਕਦੇ ਨਿਆਂ ਨਹੀਂ ਦੇ ਸਕਦਾ। ਨਿਆਂ ਸਾਨੂੰ ਆਪ ਆਪਣੇ ਹਿੱਕ ਦੇ ਜ਼ੋਰ 'ਤੇ ਲੈਣਾ ਪੈਣਾ ਅਤੇ ਉਹਦੇ ਵਾਸਤੇ ਆਪਾਂ ਸਾਰਿਆਂ ਨੂੰ ਲਾਮਬੰਦ ਹੋਣਾ ਚਾਹੀਦਾ। ਆਪਾਂ ਕਿਸੇ ਨੂੰ ਆਪਾਂ ਗੁੰਮਰਾਹ ਨਾ ਕਰੀਏ ਲੋਕਾਂ ਨੂੰ। ਇੱਕੋ ਇੱਕ ਹੱਲ ਹੈ ਖਾਲਿਸਤਾਨ, ਉਹਦੇ ਵੱਲ ਨੂੰ ਆਈਏ, ਉਹਦੇ ਨਾਲ ਹੀ ਆਪਣੇ ਸਾਰੇ ਮਸਲੇ ਹੱਲ ਹੋਣੇ। ਭਾਵੇਂ ਕਿਸਾਨੀ ਦਾ ਹੋਵੇ, ਭਾਵੇਂ ਨਸ਼ਿਆਂ ਦਾ ਹੋਵੇ, ਜਿਹੜੀ ਜਵਾਨੀ ਉੱਥੇ ਜਾ ਰਹੀ ਆ, ਪਾਣੀ ਉੱਥੇ ਖਤਮ ਹੋ ਰਿਹਾ ਜ਼ਮੀਨ ਦਾ, ਉਹ ਬੁੱਢੇ ਨਾਲੇ ਨੂੰ ਆਪਾਂ ਬੰਦ ਨਹੀਂ ਕਰਾ ਪਾ ਰਹੇ, ਉੱਥੇ ਫੈਕਟਰੀਆਂ ਵਾਲੇ ਉਹਦੇ ਵਿੱਚ ਜ਼ਹਿਰ ਘੋਲੀ ਜਾ ਰਹੇ ਆ। ਅਤੇ ਇਹ ਸਾਰਾ ਕੰਮ ਗੁਲਾਮਾਂ ਦੇ ਨਾਲ ਹੁੰਦਾ ਹੀ ਹੈ। ਇਸ ਕਰਕੇ ਸਾਰਿਆਂ ਨੂੰ ਇੱਕੋ ਗੱਲ ਦੇ ਉੱਤੇ ਆਉਣਾ ਪੈਣਾ। ਇੱਕੋ ਇੱਕ ਹੱਲ ਹੈਗਾ ਜੀ ਖਾਲਿਸਤਾਨ।
ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਵਿੱਚ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਤੇ 1 ਮਹੀਨੇ ਦਾ ਸਮਾਂ ਵਧਾਉਣ ਦੇ ਫੈਸਲੇ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰਤੀਕਰਮ ਆਇਆ ਹੈ। ਉਹਨਾਂ ਕਿਹਾ ਕਿ ਸਮਾਂ ਵਧਾ ਕੇ ਮੈਨੂੰ ਕਿਹਾ ਗਿਆ ਕਿ ਤੈਨੂੰ ਲਮਕਾ ਕੇ ਰੱਖਾਂਗੇ, ਨਾ ਜਿਉਣ ਦੇਵਾਂਗੇ ਤੇ ਨਾ ਹੀ ਮਰਨ ਦੇਵਾਂਗੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਵੇ, ਕਿਉਂਕਿ ਅਕਾਲੀ ਦਲ ਸਿੱਖਾਂ ਦੀ ਖੇਤਰੀ ਪਾਰਟੀ ਹੈ, ਪਰ ਸਾਡੀਆਂ ਪਰੰਪਰਾਵਾਂ ਨੂੰ ਮਰਨ ਨਾ ਦਿਓ। ਅਕਾਲੀ ਦਲ ਕੋਈ ਵਿਅਕਤੀ ਨਹੀਂ, ਸਾਡੀਆਂ ਪਰੰਪਰਾਵਾਂ ਦੀ ਨੀਂਹ ਤੇ ਰੱਖੀ ਪਾਰਟੀ ਹੈ ਤੇ ਜੇਕਰ ਪਰੰਪਰਾਵਾਂ ਨਾਲ ਸਮਝੌਤਾ ਕਰਕੇ ਕੇਵਲ ਵਿਅਕਤੀ ਵਿਸ਼ੇਸ਼ ਨੂੰ ਬਚਾਉਣ ਲਈ ਖੜੇ ਰਹੋਗੇ ਤਾਂ ਉਸ ਦਾ ਉਹੀ ਅੰਤ ਹੋਵੇਗਾ ਜੋ ਮਹਾਭਾਰਤ ਵਿੱਚ ਦੁਰਯੋਧਨ ਤੇ ਸ਼ਕੁਨੀ ਦਾ ਸਾਥ ਦੇਣ ਵਾਲਿਆਂ ਦਾ ਹੋਇਆ ਸੀ। ਉਹਨਾਂ ਪੰਥ ਨੂੰ ਵੀ ਅਪੀਲ ਕੀਤੀ ਕਿ ਤੁਸੀਂ ਕਹਿੰਦੇ ਸੀ ਕਿ ਸਾਨੂੰ ਅਜਿਹੇ ਆਗੂ ਚਾਹੀਦੇ ਹਨ ਜੋ ਡਟ ਕੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਣ। ਮੇਰੀ ਪੰਥ ਨੂੰ ਅਪੀਲ ਹੈ ਕਿ ਝੂਠਾ ਪ੍ਰਚਾਰ ਕਰਨ ਵਾਲੇ ਤੇ ਸੋਸ਼ਲ ਮੀਡੀਆ ਤੇ ਕਿਰਦਾਰਕੁਸ਼ੀ ਕਰਨ ਵਾਲਿਆਂ ਖਿਲਾਫ ਲਾਮਬੰਦ ਹੋਈਏ। ਮੇਰੇ ਖਿਲਾਫ ਜਿਹੜੀ ਅਣਅਧਿਕਾਰਤ ਕਮੇਟੀ ਬਣਾਈ ਸੀ ਜਾਂਚ ਕਰਨ ਵਾਸਤੇ, ਆਪ ਹੀ ਦਰਖਾਸਤ ਲੈ ਕੇ ਤੇ ਆਪ ਹੀ ਜਿਹੜੀ ਹੈ ਉਹ ਪੜਤਾਲੀਆ ਕਮੇਟੀ ਬਣਾਈ ਸੀ। ਅੱਜ ਉਹਦਾ 1 ਮਹੀਨੇ ਦਾ ਸਮਾਂ ਵਧਾ ਦਿੱਤਾ ਗਿਆ। ਮੈਨੂੰ ਲੱਗਦਾ ਹੈ ਕਿ ਉਹ 1 ਮਹੀਨੇ ਦਾ ਸਮਾਂ ਕਮੇਟੀ ਦਾ ਨਹੀਂ ਵਧਾਇਆ, ਕਮੇਟੀ ਨੂੰ 1 ਮਹੀਨੇ ਦਾ ਸਮਾਂ ਨਹੀਂ ਦਿੱਤਾ, ਬਲਕਿ ਮੈਨੂੰ 1 ਮਹੀਨੇ ਦਾ ਸਮਾਂ ਦਿੱਤਾ ਕਿ ਕਾਕਾ ਹੁਣ ਅਸੀਂ ਐਂ ਕਰਾਂਗੇ, ਨਾ ਜਿਉਂਦਿਆਂ 'ਚ ਛੱਡਾਂਗੇ ਨਾ ਮਰਦਿਆਂ 'ਚ ਛੱਡਾਂਗੇ, ਤੋਰੀ ਵਾਂਗੂ ਲਮਕਾ ਕੇ ਰੱਖਾਂਗੇ। ਪਰ ਮੈਂ ਇੱਕ ਗੱਲ ਸਾਫ਼ ਤੇ ਸਪਸ਼ਟ ਕਹਿ ਦੇਣਾ ਚਾਹੁੰਦਾ, ਮੈਨੂੰ ਕੋਈ ਪਰਵਾਹ ਨਹੀਂ। ਮੇਰੇ ਤੇ ਦੋਸ਼ ਲਾਏ ਆ, ਉਹਨਾਂ ਦੋਸ਼ਾਂ ਅਧੀਨ ਮੇਰੀਆਂ ਸੇਵਾਵਾਂ ਖਤਮ ਕਰ ਦਿਓ, ਮੈਨੂੰ ਕੋਈ ਇਤਰਾਜ਼ ਨਹੀਂ। ਜੋ ਵੀ ਤੁਸੀਂ ਕਰਨਾ ਤੁਸੀਂ ਕਰ ਲਓ। ਮੈਂ ਜੋ ਅਕਾਲ ਪੁਰਖ ਦੀ ਅਪਾਰ ਕਿਰਪਾ ਦ੍ਰਿਸ਼ਟੀ ਨਾਲ 2 ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਦੇ ਫੈਸਲੇ ਦੇ ਵਿੱਚ ਜਿਹੜਾ ਸ਼ਾਮਲ ਹੋਇਆ, ਮੈਂ ਉਦੋਂ ਵੀ ਅਡੋਲ ਸੀ, ਹੁਣ ਵੀ ਅਡੋਲ ਹਾਂ ਤੇ ਅਡੋਲ ਹੀ ਰਹਾਂਗਾ। ਕਿਸੇ ਘਬਰਾਹਟ, ਕਿਸੇ ਚਿੰਤਾ, ਕਿਸੇ ਫਿਕਰ ਦੇ ਵਿੱਚ ਬਿਲਕੁਲ ਨਹੀਂ ਪਵਾਂਗਾ, ਕਿਉਂਕਿ ਜਿਹੜੇ ਸੰਘਰਸ਼ ਹੁੰਦੇ ਆ ਇਹ ਬੰਦੇ ਨੂੰ ਜਿਉਣਾ ਸਿਖਾਉਂਦੇ ਨੇ, ਬੰਦੇ ਨੂੰ ਲੜਨਾ ਸਿਖਾਉਂਦੇ ਨੇ। ਇਸ ਕਰਕੇ ਮੈਨੂੰ ਕੋਈ ਫਿਕਰ ਨਹੀਂ। ਹਾਂ, ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਸ ਨੂੰ, ਮਹਾਭਾਰਤ ਤੁਸੀਂ ਸਾਰਿਆਂ ਨੇ ਵੇਖਿਆ, ਟੈਲੀਵਿਜ਼ਨਾਂ ਦੇ ਉੱਤੇ ਚੱਲਿਆ, ਉਹਦੇ ਵਿੱਚ ਭੀਸ਼ਮ ਪਿਤਾਮਾ, ਦੁਰੋਣਾਚਾਰੀਆ, ਕਿਰਪਾਚਾਰੀਆ ਵਰਗੇ ਜਿਹੜੇ ਵੱਡੇ ਵੱਡੇ ਮਹਾਰਥੀ ਸੀ, ਉਹ ਅਰਜੁਨ ਦੇ ਨਾਲੋਂ ਕਿਸੇ ਵੀ ਗੱਲੋਂ ਘੱਟ ਨਹੀਂ ਸੀ, ਪੂਰੇ ਪਰਾਕਰਮੀ ਯੋਧੇ ਸੀ। ਪਰ ਉਹ ਇਸ ਲਈ ਖਤਮ ਹੋ ਗਏ ਕਿਉਂਕਿ ਉਹਨਾਂ ਨੇ ਦੁਰਯੋਧਨ ਤੇ ਸ਼ਕੁਨੀ ਦਾ ਸਾਥ ਦਿੱਤਾ। ਤੇ ਧਰਮ ਦੁਰਯੋਧਨ ਤੇ ਸ਼ਕੁਨੀ ਦੇ ਪਾਲੇ 'ਚ ਨਹੀਂ ਸੀ, ਉੱਥੇ ਅਧਰਮ ਸੀ, ਉੱਥੇ ਪਾਪ ਸੀ। ਮੈਂ ਅੱਜ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਅਕਾਲੀ ਦਲ ਦੀ, ਉਹਨਾਂ ਨੂੰ ਇਹੋ ਅਪੀਲ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਖੇਤਰੀ ਪਾਰਟੀ ਹੈ, ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ। ਜੇ ਬਚਦੀ ਹੈ ਤੇ ਇਹਨੂੰ ਬਚਾਓ। ਪਰੰਪਰਾਵਾਂ, ਮਰਿਆਦਾਵਾਂ ਦਾ ਨਾਸ਼ ਹੁੰਦਿਆਂ ਤੁਸੀਂ ਨਾ ਵੇਖੋ, ਡਟ ਕੇ ਤੁਸੀਂ ਪਹਿਰਾ ਦਿਓ। ਜਿਸ ਤਰ੍ਹਾਂ ਪੁਰਾਣੇ ਅਕਾਲੀ ਆਪਣੀ ਪੰਥਕ ਜਮਾਤ ਨੂੰ ਮਜ਼ਬੂਤ ਕਰਨ ਲਈ ਦਿੰਦੇ ਸੀ। ਤੇ ਵਿਅਕਤੀ ਕਦੇ ਪਾਰਟੀਆਂ ਨਹੀਂ ਹੁੰਦੇ, ਵਿਅਕਤੀ ਆਉਂਦੇ ਨੇ, ਵਿਅਕਤੀ ਜਾਂਦੇ ਨੇ, ਵਿਅਕਤੀ ਜੰਮਦੇ ਨੇ, ਵਿਅਕਤੀ ਪੈਦਾ ਹੁੰਦੇ ਨੇ, ਵਿਅਕਤੀ ਮਰ ਜਾਂਦੇ ਨੇ। ਵੱਡੇ ਵੱਡੇ ਥੰਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੈਦਾ ਹੋਏ ਆ, ਮਾਸਟਰ ਤਾਰਾ ਸਿੰਘ ਵਰਗੇ, ਬਾਬਾ ਖੜਕ ਸਿੰਘ ਵਰਗੇ, ਹੋਰ ਬਹੁਤ ਸਾਰੇ ਚਲੇ ਗਏ ਆਪਣੀ ਵਿਰਾਸਤ ਛੱਡ ਕੇ। ਸ਼੍ਰੋਮਣੀ ਅਕਾਲੀ ਦਲ ਰਿਹਾ, ਬੰਦੇ ਚਲੇ ਜਾਣਗੇ, ਸ਼੍ਰੋਮਣੀ ਅਕਾਲੀ ਦਲ ਰਹੇ। ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਓ। ਸੁਪਰੀਮ ਕੋਰਟ ਨੇ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਜੋ ਕਿ ਪਿਛਲੇ 35 ਦਿਨਾਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਨ ਵਰਤੇ ਬੈਠੇ ਹੋਏ ਹਨ, ਉਹਨਾਂ ਨੂੰ ਹਸਪਤਾਲ ਤਬਦੀਲ ਬਾਰੇ ਆਪਣੀ ਸੁਣਵਾਈ 2 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ।
ਸ਼ਿਖਰਲੀ ਅਦਾਲਤ ਡੱਲੇਵਾਲ ਨੂੰ ਹਸਪਤਾਲ ਵਿੱਚ ਦਾਖਲ ਕਰਾਉਣ ਦੇ ਆਪਣੇ ਹੁਕਮਾਂ ਦੀ ਪੰਜਾਬ ਸਰਕਾਰ ਵੱਲੋਂ ਤਾਮੀਲ ਨਾ ਕੀਤੇ ਜਾਣ ਦੇ ਦੋਸ਼ ਹੇਠ ਹੱਤਕ ਅਦਾਲਤ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਬੈਂਚ ਅੱਗੇ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਕਿਹਾ ਕਿ ਅਦਾਲਤ ਦੇ 20 ਦਸੰਬਰ ਦੇ ਹੁਕਮਾਂ ਦੀ ਪਾਲਣਾ ਲਈ ਹੋਰ 3 ਦਿਨਾਂ ਦਾ ਸਮਾਂ ਮੰਗੇ ਜਾਣ ਵਾਲੀ ਅਰਜ਼ੀ ਦਾਇਰ ਕੀਤੀ ਗਈ ਹੈ, ਜਿਸ ਤੋਂ ਬਾਅਦ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਦੇ ਵੋਕੇਸ਼ਨਲ ਬੈਂਚ ਨੇ ਮਾਮਲਾ 2 ਜਨਵਰੀ ਨੂੰ ਅਗਲੀ ਸੁਣਵਾਈ ਲਈ ਸੂਚੀਬੱਧ ਕਰ ਦਿੱਤਾ ਹੈ। ਗੁਰਮਿੰਦਰ ਸਿੰਘ ਨੇ ਕਿਹਾ ਕਿ ਵਾਰਤਾਕਾਰਾਂ ਦੀ ਇੱਕ ਟੀਮ ਕਿਸਾਨ ਅੰਦੋਲਨ ਦੇ ਢਾਬੀ ਗੁਜਰਾਂ ਖਨੌਰੀ ਬਾਰਡਰ ਤੇ ਸਥਿਤ ਮੋਰਚੇ ਉੱਤੇ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਡੱਲੇਵਾਲ ਨੂੰ ਖਨੌਰੀ ਸਰਹੱਦ ਦੇ ਪੰਜਾਬ ਵਾਲੇ ਪਾਸੇ ਨੇੜਲੇ ਅਸਥਾਈ ਹਸਪਤਾਲ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੈਂਚ ਨੇ ਕਿਹਾ ਕਿ ਉਹ ਮੁਜ਼ਾਹਰਾਕਾਰੀ ਕਿਸਾਨਾਂ ਨਾਲ ਗੱਲਬਾਤ ਦੇ ਮਸਲੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਉਹ ਸਿਰਫ ਆਪਣੇ ਪਹਿਲੇ ਆਦੇਸ਼ਾਂ ਦੀ ਪਾਲਣਾ ਚਾਹੁੰਦਾ ਹੈ। ਇਸ ਪਿੱਛੋਂ ਬੈਂਚ ਨੇ ਐਡਵੋਕੇਟ ਜਨਰਲ ਦੀਆਂ ਦਲੀਲਾਂ ਦਰਜ ਕੀਤੀਆਂ ਤੇ ਮਾਮਲੇ ਦੀ ਸੁਣਵਾਈ ਅੱਗੇ ਪਾ ਦਿੱਤੀ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 28 ਦਸੰਬਰ ਨੂੰ ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਹਸਪਤਾਲ ਵਿੱਚ ਤਬਦੀਲ ਨਾ ਕਰਨ ਤੇ ਪੰਜਾਬ ਸਰਕਾਰ ਦੀ ਸਖਤ ਝਾੜ-ਝੰਮ ਕੀਤੀ ਸੀ। ਡੱਲੇਵਾਲ 26 ਨਵੰਬਰ ਤੋਂ ਪੰਜਾਬ ਅਤੇ ਹਰਿਆਣਾ ਵਿਚਕਾਰ ਢਾਬੀ ਗੁਜਰਾਂ ਖਨੌਰੀ ਸਰਹੱਦ ਪੁਆਇੰਟ ਤੇ ਮਰਨ ਤੇ ਬੈਠੇ ਹੋਏ ਹਨ ਤਾਂ ਜੋ ਕੇਂਦਰ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਲਈ ਦਬਾਅ ਪਾਇਆ ਜਾ ਸਕੇ, ਜਿਸ ਵਿੱਚ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੇਣ ਦੀ ਵੀ ਮੰਗ ਸ਼ਾमिल है। आज आपको पता ही है कि सरदार जगजीत सिंह डल्लेवाल जी के आमरण अनशन का 36वां दिन है और उनकी सेहत में लगातार गिरावट आ रही है। जो अनशन शुरू करने से पहले जो उनका शरीर था, आज उसका मात्र 35 से 40% ही शरीर रह गया। शरीर के अंदर सिर्फ हड्डियां ही बची हैं, जो मांस या जो फैट जो भी था वो बिल्कुल पूरे तरीके से खत्म हो गया है। कल रात को लगभग 11 साढ़े 11 बजे के आसपास अचानक से उनका ब्लड प्रेशर नीचे गिर के 70 कम है। उसके बाद जो उनके पैरों की मूवमेंट कराई, उस मूवमेंट की वजह से वो 94 के आसपास जो अपर लिमिट है, जो अपर बीपी है, वो 94-95 के आसपास ही वो बना रहा, वो नॉर्मल नहीं आ पाया। तो उनकी सेहत लगातार बिगड़ती जा रही है। और जो 4 जनवरी को हमारा यहाँ पे खनौरी मोर्चे पे लाखों की संख्या में जो किसान यहाँ पहुंचेंगे, जैसा सरदार जगजीत सिंह डल्लेवाल जी की भावना है कि 43-44 साल अपने जीवन के उन्होंने जिस किसान भी इस बात का आभास है, वो इस बात को महसूस कर रहे हैं कि स्थिति जहां तक पहुंच गई है, किसी भी समय कोई भी अनहोनी हो सकती है। लेकिन सरदार जगजीत सिंह डल्लेवाल जी के इरादे, उनका हौसला पूरे तरीके से मजबूत है, पूरे तरीके से बुलंद है। तो जो हमारी 4 जनवरी की यहाँ पे लाखों की संख्या में जो किसान यहाँ पे आने हैं, जो महापंचायत यहाँ पे होगी, उसके लिए स्टेट वाइज हमारी पूरी तैयारियां चल रही है। कल हमारे कर्नाटका से भी किसानों का एक बड़ा जत्था यहाँ कल आ जाएगा, वो लगातार यहीं पे स्टे करेगा। हमने मीटिंग करके हरियाणा की भी जिले वाइज ड्यूटियां लगाई हैं। पंजाब के साथियों ने पंजाब में भी जिले वाइज उसका जो प्रचार करना है उसकी रणनीति बनाई है। राजस्थान के साथियों ने भी उसकी पूरी रणनीति बनाई है। और हम तमाम देशवासियों से ये प्रार्थना करना चाह रहे हैं, ये निवेदन करना चाह रहे हैं कि तमाम किसान भाई अपने परिवार के साथ, अपने बच्चों को साथ लेके 4 जनवरी को खनौरी मोर्चे पर पहुंचे, ताकि जो हमारी अगली पीढ़ी है, जो नौजवान है, जो बच्चे हैं, वो भी इस बात को सीख पाए कि किस तरीके से नॉन वायलेंस और अहिंसा के सिद्धांतों पर रह के मोर्चा लड़ा जाता है, मोर्चा जीता जाता है। सरकारों से अपनी मांगे किस तरीके से मनवाई जाती हैं, किस तरीके से आंदोलन लड़ा जाना चाहिए, वो चीज ये देख सके, अहिंसा और नॉन वायलेंस के प्रिंसिपल्स को वो सीख सके। तो हमारी सभी देशवासियों से सरदार जगजीत सिंह डल्लेवाल जी की तरफ से ये निवेदन है, ये प्रार्थना है कि 4 तारीख को, 4 जनवरी को सुबह 10 बजे तक खनौरी मोर्चे पे अधिक से अधिक संख्या में पहुंचे। सरदार जगजीत सिंह डल्लेवाल जी उन सब के दर्शन करना चाह रहे हैं और वो उस दिन अपना 2-3 मिनट का एक बहुत महत्वपूर्ण संदेश भी देंगे। उस दिन वो इस दिशा में भी बात रखेंगे कि इस लड़ाई को किस तरीके से आगे लेके जाना है, ये तमाम देशवासियों को भी वो संदेश देंगे। तो हमारी सबसे प्रार्थना है कि 4 तारीख को सभी देशवासी अधिक से अधिक संख्या में 10 बजे तक खनौरी मोर्चे पर पहुंचे।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਬੀਤੇ ਕੱਲ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਪੰਜਾਬੀਆਂ ਦਾ ਧੰਨਵਾਦ ਕੀਤਾ ਹੈ। ਪੰਧੇਰ ਨੇ ਕਿਹਾ ਕਿ ਬੀਜੇਪੀ RSS ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਇਸ ਨੂੰ ਨਾਕਾਮਯਾਬ ਕੀਤਾ ਜਾਵੇ। ਸਰਕਾਰ ਨੇ ਪੰਜਾਬ ਵਿੱਚ ਵੀ ਉਹੀ ਰਾਜਨੀਤੀ ਦੀ ਖੇਡ ਖੇਡਣੀ ਚਾਹੀ ਜਿਹੜੀ ਖੇਡ ਬੀਜੇਪੀ ਪੂਰੇ ਦੇਸ਼ ਵਿੱਚ ਹਿੰਦੂ ਧਰਮ ਦੇ ਲੋਕਾਂ ਨੂੰ ਹੋਰ ਧਰਮ ਦੇ ਲੋਕਾਂ ਵਿਰੁੱਧ ਵਰਤ ਕੇ ਖੇਡਦੀ ਆਈ ਹੈ। ਪਰ ਪੰਜਾਬ ਵਿੱਚ ਉਹਨਾਂ ਦੀ ਇਹ ਨੀਤੀ ਕੰਮ ਨਹੀਂ ਆਈ ਤੇ ਹਾਰ ਦਾ ਮੂੰਹ ਦੇਖਣਾ ਪਿਆ। ਉਹਨਾਂ ਕਿਹਾ ਕਿ ਕੱਲ ਪੰਜਾਬ ਦੇ ਹਿੰਦੂ ਭਰਾਵਾਂ ਨੇ ਵੀ ਕਿਸਾਨਾਂ ਦਾ ਸਮਰਥਨ ਕਰਦਿਆਂ ਭਰਵਾਂ ਹੁੰਗਾਰਾ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਸਾਡਾ ਸਾਥ ਦਿੱਤਾ ਹੈ ਤੇ ਅਸੀਂ ਧੰਨਵਾਦੀ ਹਾਂ ਕਿ ਪੰਜਾਬੀਆਂ ਨੇ ਇਕਜੁੱਟ ਹੋ ਕੇ ਸਰਕਾਰ ਨੂੰ ਵੱਡਾ ਸੁਨੇਹਾ ਦਿੱਤਾ ਹੈ। ਦੋ ਦੇਸ਼ ਦੇ ਵੱਡੇ ਫੋਰਮ KMM ਤੇ SKM ਨਾਨ ਪੋਲੀਟੀਕਲ ਨੇ ਸੱਦਾ ਦਿੱਤਾ ਸੀ ਔਰ ਉਹਦੇ ਵਿੱਚ ਜਿਵੇਂ ਦੁਕਾਨਦਾਰਾਂ ਨੇ, ਜਿਵੇਂ ਸ਼ਹਿਰੀ ਵੀਰਾਂ ਨੇ ਸਹਿਯੋਗ ਕੀਤਾ ਵਾ, ਉਹ ਬਹੁਤ ਵੱਡੀ ਗੱਲ ਹੈਗੀ ਆ। ਇਹ ਤੋਂ ਗਾਹਾਂ ਜਿੰਨੀਆਂ ਵੀ ਭਰਾਤਰੀ ਜਥੇਬੰਦੀਆਂ ਨੇ, SKM ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਮੋਰਚੇ ਵਿੱਚ ਨਹੀਂ ਹੈਗੀਆਂ, ਉਹਨਾਂ ਵੀ ਜਥੇਬੰਦੀਆਂ ਨੇ ਆਜ਼ਾਦਾਨਾ ਤੌਰ ਤੇ ਇਸ ਘੋਲ ਦੇ ਵਿੱਚ ਬਹੁਤ ਵੱਡਾ ਸਹਿਯੋਗ ਕੀਤਾ। ਉਹਨਾਂ ਦਾ ਵੀ ਧੰਨਵਾਦ। ਇਸ ਇਕੱਠ ਦੇ ਵਿੱਚ ਪੰਜਾਬੀਅਤ ਜਿੱਤ ਕੇ ਗਈ ਆ, ਜਿਹੜਾ ਉਹ ਕਰਨਾ ਚਾਹੁੰਦੇ ਸੀ। ਤਾਂ ਜਿਹੜੇ ਕਹਿੰਦੇ ਸੀ ਕਈ ਅਖੌਤੀ ਬੁੱਧੀਜੀਵੀ ਨੇ, ਆ 2 ਦਿਨ ਪਹਿਲੋਂ ਕੇਂਦਰ ਦੀਆਂ ਏਜੰਸੀਆਂ ਦੇ ਬੰਦੇ ਔਰ ਭਾਜਪਾ ਦੇ RSS ਦੇ ਬੰਦੇ ਬੋਲੇ ਵੀ ਤੁਸੀਂ ਦੁਕਾਨਾਂ ਬੰਦ ਹੀ ਨਾ ਕਰੋ। ਉਹ ਕਿੰਨੇ ਕੁ ਲੋਕਾਂ ਨੇ ਸੁਣ ਲਿਆ? ਜਿਹੜੀਆਂ ਇਹ ਗੱਲਾਂ ਆ ਰਹੀਆਂ ਨੇ ਵੀ ਜੀ ਬਹੁਤ ਸਾਰੀਆਂ ਵੀਡੀਓ, 100 ਵੀਡੀਓ ਹੋਊਗੀ, 150 ਵੀਡੀਓ ਹੋਊਗੀ, ਇਹ ਵੀ ਨਹੀਂ ਹੈਗੀ। ਜਿੱਥੇ ਕੁਝ ਕਿਸਾਨ ਆਗੂ ਜਾ ਰਹੇ ਨੇ ਔਰ ਉੱਥੇ ਦੁਕਾਨਦਾਰਾਂ ਨਾਲ ਤਕਰਾਰ ਹੋ ਰਹੀ ਆ, ਠੀਕ ਆ। ਬੇਨਤੀ ਕਰਨਾ ਸਰਕ ਨੂੰ ਆਖਿਆ, ਬਹੁਤ ਸਾਰੇ ਥਾਵਾਂ ਤੇ ਕਿਸਾਨਾਂ ਨੇ ਜਾ ਕੇ ਬੇਨਤੀ ਕੀਤੀ, ਦੁਕਾਨ ਬੰਦ ਹੋ ਗਈ। ਬਹੁਤ ਸਾਰੇ ਥਾਵਾਂ ਤੇ ਭਰਾਓ ਇਹ ਫਿਕਸ ਮੈਚ ਹੀਗਾ, ਠੀਕ ਆ ਜੀ। ਉਹ ਆਉਣਗੇ, ਅਸੀਂ ਕਹਾਂਗੇ ਤੁਹਾਡੇ ਥੱਲੇ 10 ਲੱਖ ਦੀ ਗੱਡੀ ਆ ਜੀ, ਤੁਸੀਂ ਐ ਆ ਜੀ ਐ। ਇਹ ਫਿਕਸ ਮੈਚ ਵੀ ਸੀਗਾ ਚੀਜ਼ਾਂ ਨੂੰ ਵਿਖਾਉਣਾ। ਮੰਨ ਵੀ ਲਈਏ ਜੇ 99% ਪੀਸਫੁਲੀ ਹੋ ਗਿਆ, ਕਿਤੇ 10, 20, 50, 100 ਗੱਲ ਸਾਹਮਣੇ ਆ ਗਈ, ਉਹਨੂੰ ਵੇਖ ਕੇ ਕਹਾਂਗੇ ਵੀ ਅਸਫਲ ਹੋ ਗਏ। ਇਹ ਕਿਸਾਨਾਂ ਨੇ, ਇਹ ਭਾਜਪਾ ਤੇ ਹੀ ਚਾਹੁੰਦੀ RSS, ਅਸੀਂ ਨਹੀਂ ਕਹਿੰਦੇ। ਜਿੱਥੇ ਕਿਤੇ ਸਮੱਸਿਆ ਆਈ ਆ, ਕਿਤੇ ਤਕਲੀਫ ਆਈ ਆ, ਕਿਤੇ ਇੱਕ ਪੱਤਰਕਾਰ ਵੀਰਾਂ ਨੂੰ ਨੰਗਣ ਚ ਸਮੱਸਿਆ ਆਈ ਆ, ਕਿਸੇ ਕੋਈ ਹੋਈ ਵੀ ਆਈ ਆ, ਐ ਗਾਹਾਂ ਤੋਂ ਉਹ ਵੀ ਕਰਾਂਗੇ। ਦੇਖੋ ਪੂਰੇ ਪੰਜਾਬ ਦੇ ਵਿੱਚ ਲੀਡਰਸ਼ਿਪ ਸੀਗੀ, ਸਾਰੇ ਖਨੌਰੀ ਤੇ ਨਹੀਂ ਸੀ ਹੈਗੇ, ਬਾਹਰ ਵੀ ਹੈਗੇ ਸੀਗੇ। ਤਾਂ ਉੱਥੇ ਲੀਡਰਸ਼ਿਪ ਨੇ ਆਪਣਾ ਮੋਰਚਾ ਸਾਂਭਿਆ ਔਰ ਬੜੇ ਸੌਹਾਰਦਪੂਰਨ ਵਿੱਚ। ਇਹ ਕਿਉਂ ਨਹੀਂ ਲਾੜੇ ਲਾੜੀਆਂ ਬੜੇ ਖੁਸ਼ੀ ਨਾਲ ਮਰੀਜ਼ ਗਏ ਆ ਸਾਰੇ। ਕਿ 3 ਕਰੋੜ ਪੰਜਾਬੀਆਂ ਦੀ ਆਵਾਜ਼ ਦਾ ਕੋਈ ਮੁੱਲ ਨਹੀਂ? ਕਿ ਪੰਜਾਬ ਇਸ ਮੁਲਕ ਦਾ ਹਿੱਸਾ ਨਹੀਂ ਹੈ? ਵੀ ਜੋ ਕੁਝ ਪੰਜਾਬ 'ਚ ਹੋਣ ਡਿਆ ਉਹਨੂੰ ਦਿੱਲੀ ਨੇ ਸਵੀਕਾਰ ਹੀ ਨਹੀਂ ਕਰਨਾ? ਕਿ ਅੰਦੋਲਨ ਚੱਲ ਰਿਹਾ, ਅੰਦੋਲਨ ਦੀ ਜਿੱਤ ਤੋਂ ਪਹਿਲਾਂ ਇਹ ਨਿਸ਼ਚਿਤ ਕਰ ਦੇਣਾ ਚਾਹੁੰਦਾ ਇੱਕ ਪ੍ਰਚਾਰ ਪ੍ਰੋਪਗੈਂਡਾ ਮੀਡੀਆ ਵੀ ਇਹ ਜਿੱਤਿਆ ਹੀ ਨਹੀਂ ਜਾ ਸਕਦਾ। ਪੰਜਾਬ ਦੇ ਅੰਦਰ ਅੰਦੋਲਨ ਹੋ ਰਿਹਾ, ਅੰਦੋਲਨ ਉਹਦੀ ਕੋਈ ਮਾਇਨੇ ਮਤਲਬ ਹੀ ਨਹੀਂ ਹੈਗਾ। ਐ ਨਹੀਂ ਹੁੰਦਾ ਹੈਗਾ। ਜਦੋਂ ਪੰਜਾਬੀ ਸੂਬਾ ਬਣਿਆ ਸੀਗਾ, ਇਹ ਦਿੱਲੀ ਜਾ ਕੇ ਨਹੀਂ ਪ੍ਰਦਰਸ਼ਨ ਹੁੰਦੇ ਹੁੰਦੇਗੇ, ਪੰਜਾਬ ਦੇ ਅੰਦਰ ਹੀ ਹੁੰਦੇ ਸੀਗੇ। ਤਾਂ ਪੰਜਾਬੀਅਤ 3 ਕਰੋੜ ਪੰਜਾਬੀ ਨੇ, ਇਹਨੂੰ ਤੁਸੀਂ ਇਗਨੋਰ ਕਿਵੇਂ ਕਰ ਸਕਦੇ ਜੇ? ਇਹ ਦਿੱਲੀ ਹਿੱਲੀ ਵੀ ਆ, ਤੜਫੀ ਵੀ ਆ, ਔਰ ਚਾਂਦਰਾਂ ਵੀ ਨਿਕਲ ਗਈਆਂ RSS ਦੀਆਂ, ਕਾਰਪੋਰੇਟ ਘਰਾਣਿਆਂ ਦੀਆਂ ਚਾਂਦਰਾਂ ਨਿਕਲ ਗਈਆਂ ਵਾ। ਵੀ ਇਹ ਕਿਵੇਂ ਹੋ ਗਿਆ? ਵੀ ਸਾਰੇ ਪੰਜਾਬੀ ਇਕੱਠੇ ਹੋ ਕੇ ਕਿਵੇਂ ਨਾਲ ਆ ਗਏ? ਤਾਂ ਇਸ ਕਰਕੇ ਇਹ ਸਫਲ ਅੰਦੋਲਨ ਹੋਇਆ। ਪਹਿਲੇ ਅੰਦੋਲਨ ਦੇ ਵਿੱਚ ਹੀ ਪੰਜਾਬ ਤੋਂ ਸ਼ੁਰੂ ਹੋਏ ਸੀ। ਕਿੱਥੋਂ ਸ਼ੁਰੂ ਹੋਏ ਸੀਗੇ? ਪਹਿਲੇ ਅੰਦੋਲਨ 'ਚ ਵੀ ਪੰਜਾਬ ਹੀ ਬੰਦ ਹੋਇਆ ਸੀਗਾ, ਫਿਰ ਦੇਸ਼ ਉੱਠਿਆ ਸੀ। ਅਰੇ ਇਹ ਕਿਹੜਾ ਨਹੀਂ ਜਾਣਦਾ ਵੀ ਜੋ ਪੰਜਾਬ 'ਚ ਹੁੰਦਾ ਹਰਿਆਣੇ 'ਚ ਉਹੀ ਹੁੰਦਾ ਵਾ, ਦੇਸ਼ ਪੂਰਾ ਉੱਠਦਾ ਹੁੰਦਾ ਵਾ। ਇਸ ਕਰਕੇ ਤੁਸੀਂ ਇਹ ਸਵਾਲ ਕਿਉਂ ਨਹੀਂ ਕਰਦੇ ਕੇਂਦਰ ਨੂੰ ਵੀ 3 ਕਰੋੜ ਪੰਜਾਬੀਆਂ ਨੇ ਪੰਜਾਬ ਬੰਦ ਕੀਤਾ, ਤੁਹਾਨੂੰ ਸ਼ਰਮ ਆਈ ਕਿਉਂ ਨਹੀਂ? ਅੱਜ 1984 ਦੇ ਪੀੜਤਾਂ ਵੱਲੋਂ ਦਿੱਲੀ ਵਿਖੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮੁਜ਼ਾਹਰੇ ਦੌਰਾਨ 1984 ਦੇ ਪੀੜਤਾਂ ਵੱਲੋਂ ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਨੂੰ ਨਾਰਾਜ਼ਗੀ ਪ੍ਰਗਟ ਕੀਤੀ ਗਈ।
ਹੱਥਾਂ ਵਿੱਚ 1984 ਕਤਲੇਆਮ ਦੇ ਬੈਨਰ ਫੜੀ ਇਨਸਾਫ ਨਾ ਮਿਲਣ ਦੀ ਪੀੜ ਜ਼ਾਹਰ ਕਰਦਿਆਂ ਰੋਸ ਮਾਰਚ ਕੱਢਣ ਉਪਰੰਤ ਸਿੱਖ ਸੰਗਤਾਂ ਨੇ ਪ੍ਰਿਯੰਕਾ ਗਾਂਧੀ ਨੂੰ ਮੈਮੋਰੈਂਡਮ ਸੌਂਪਣ ਦਾ ਵੀ ਫੈਸਲਾ ਕੀਤਾ ਹੈ। ਸਿੱਖ ਆਗੂਆਂ ਨੇ ਕਿਹਾ ਕਿ ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਤਿਲਕ ਵਿਹਾਰ ਆਪਣੀ ਮੁਹੱਬਤ ਦੀ ਦੁਕਾਨ ਲੈ ਕੇ ਆਵੇ। ਉਸ ਤਿਲਕ ਵਿਹਾਰ ਵਿੱਚ ਜਿਸ ਨੂੰ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੀ ਵਿਧਵਾ ਕਲੋਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤੁਸੀਂ ਜਿੰਨੇ ਮਾਰਿਆ ਉਹਨੂੰ ਤੇ ਫਾਂਸੀ ਲਗਾਉਣ 'ਚ 5 ਸਾਲ ਲਗਾਤੇ, ਉਹਨੇ ਤੇ ਭਾਵਨਾ ਚਾ ਕੇ ਮਾਰਿਆ, ਉਹਨੇ ਮੰਨ ਵੀ ਲਿਆ ਕਿ ਅਸੀਂ ਮਾਰਿਆ ਹੈਗਾ। ਜਦੋਂ ਮੰਨ ਲਿਆ ਤੇ ਫਿਰ ਤੇ ਕੋਈ ਬਾਕੀ ਦੋਸ਼ੀ ਬਚਿਆ ਹੀ ਨਹੀਂ। ਇਸ ਤੋਂ ਬਾਅਦ ਕੀ ਇਹ ਜੀ ਲੋੜ ਸੀਗੀ ਕਿ ਤੁਸੀਂ ਨਿਰਦੋਸ਼ੇ ਬੇਕਸੂਰ ਸਿੱਖਾਂ ਨੂੰ ਫੜ ਕੇ ਰੋਡਾਂ ਦੇ ਉੱਪਰ ਕੈਮੀਕਲ ਪਾ ਕੇ ਤੇਲ ਪਾ ਕੇ ਅੱਗ ਲਗਾਤੀ? ਉਹਨਾਂ ਦਾ ਕਸੂਰ ਕੀ ਸੀਗਾ? ਆਪਾਂ ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਨੂੰ ਪੁੱਛਣਾ ਚਾਹੁੰਦੇ ਆ, ਅਗਰ ਉਹ ਬੇਕਸੂਰ ਲੋਕ ਕਾਂਗਰਸ ਨੇ ਮਾਰੇ ਤੇ ਫਿਰ ਉਹ ਅੱਗੇ ਆ ਕੇ ਮਾਫੀ ਕਿਉਂ ਨਹੀਂ ਮੰਗਦੇ? ਦੇਖੋ ਜੀ, ਮੁਹੱਬਤ ਦੀ ਦੁਕਾਨ ਤੇ ਅਸੀਂ ਆਪਣੀ ਮੈਮੋਰੈਂਡਮ 'ਚ ਵੀ ਲਿਖਿਆ ਹੈਗਾ ਕਿ ਭਾਈ ਤੁਸੀਂ ਮੁਹੱਬਤ ਦੀ ਦੁਕਾਨ ਲੈ ਕੇ ਕੰਨਿਆ ਕੁਮਾਰੀ ਤੋਂ ਲੈ ਕੇ ਔਰ ਤੁਸੀਂ ਜਿਹੜਾ ਹੈਗਾ ਚਲੇ ਗਏ ਜੰਮੂ ਕਸ਼ਮੀਰ ਤੱਕ, ਪਰ ਤੁਹਾਡਾ ਆਪਣੇ ਸ਼ਹਿਰ ਦਿੱਲੀ ਦੇ ਵਿੱਚ ਉਹਨਾਂ ਵਿਧਵਾਵਾਂ ਦੀ ਕਲੋਨੀ ਹੈ ਜਿਨ੍ਹਾਂ ਦੇ ਪੂਰੇ ਪਰਿਵਾਰ ਦੇ ਪੂਰੇ ਬੰਦੇ ਖਤਮ ਹੋ ਗਏ ਸੀ, ਸਿਰਫ ਬੱਚੇ ਰਹਿ ਗਏ ਸੀਗੇ। ਅੱਜ ਵੀ ਇਸ ਕਲੋਨੀ ਤਿਲਕ ਵਿਹਾਰ ਦੀ ਕਲੋਨੀ ਨੂੰ ਵਿਧਵਾ ਕਲੋਨੀ ਦੇ ਨਾਮ ਤੋਂ ਜਾਣਿਆ ਜਾਂਦਾ ਹੈਗਾ। ਕਿ ਉਹ ਮੁਹੱਬਤ ਦੀ ਦੁਕਾਨ ਲੈ ਕੇ ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ ਸੀ, ਜਾਂ ਉਹ ਤੁਹਾਡੀ ਮੁਹੱਬਤ ਦੇ ਲਾਇਕ ਨਹੀਂ ਹੈਗੀ? ਦੇਖੋ ਜੀ, ਕਾਲਾ ਧੱਬਾ ਨਹੀਂ ਹੈਗਾ, ਇੱਕ ਕਾਲਾ ਧੱਬਾ ਤੇ ਛੋਟਾ ਜਿਹਾ ਹੁੰਦਾ, ਇੱਕ ਚੈਪਟਰ ਹੈਗਾ। ਕਾਂਗਰਸ ਅੱਜ ਵੀ ਉਹਨਾਂ ਚੀਜ਼ਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈਗੀ ਹੈ ਕਿ ਜਿਹੜੇ ਉਸ ਚੀਜ਼ ਦੇ ਵਿੱਚ ਹੋਏ, ਜਿਹੜੇ ਲੀਡਰ ਸੀ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਕਿਉਂਕਿ ਇੱਕ ਪਰਿਵਾਰ ਦੇ ਇਸ਼ਾਰੇ ਤੇ ਹੋਇਆ ਸੀਗਾ। ਉਹਨਾਂ ਪੁਲਿਸ ਅਫਸਰਾਂ ਨੂੰ ਵੀ ਤਰੱਕੀਆਂ ਦੇ ਦਿੱਤੀਆਂ ਗਈਆਂ ਜਿਨ੍ਹਾਂ ਦੇ ਇਲਾਕੇ 'ਚ ਲੋਕ ਮਰੇ, ਕਿਸੇ ਇੱਕ ਦੋਸ਼ੀ ਨੂੰ ਨਹੀਂ ਫੜਿਆ ਗਿਆ। ਇਹ ਜਦੋਂ ਖੁੱਲਣ ਗਿਆ ਤੇ ਇਹ ਜਿਹੇ ਚੈਪਟਰ ਖੁੱਲਣਗੇ ਜੋ ਇਸ ਦੇਸ਼ ਦੇ ਵਿੱਚ ਇੱਕ ਕਾਲਾ ਇਤਿਹਾਸ ਹੋਏਗਾ। ਅਸੀਂ ਹੁਣ ਉਸ ਪਟੀਸ਼ਨ ਦੇ ਅੰਦਰ ਵੀ ਆਪਾਂ ਇਹੀ ਪਾਇਆ ਹੋਇਆ ਹੈਗਾ ਕਿ ਜਿਹੜੇ ਪੁਲਿਸ ਵਾਲਿਆਂ ਜਿਹੜੇ ਦੋਸ਼ੀ ਸੀਗੇ ਉਹ ਕੀਤਾ ਜਾਏ। ਅਸੀਂ ਇਹ ਵੀ ਪਾਇਆ ਸੀਗਾ ਕਿ ਪੈਨ ਇੰਡੀਆ 1984 ਦੇਖੋ, ਤਾਂ ਸਾਨੂੰ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਪਹਿਲਾਂ ਆਪਾਂ ਦਿੱਲੀ ਦੇਖਾਂਗੇ। ਹੁਣ 27 ਤਰੀਕ ਹੈ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਆਪਾਂ ਪੈਨ ਇੰਡੀਆ ਵੀ ਦੇਖਾਂਗੇ। ਦੇਖੋ ਜੀ, ਉਮੀਦ ਹੋਏ ਨਾ ਹੋਏ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ। ਆਪਾਂ ਉਹ ਬੂਹਾ ਖੜਕਾਵਾਂਗੇ, ਆਪਾਂ ਉਹਨਾਂ ਨੂੰ ਬਾਹਰ ਕੱਢਾਂਗੇ, ਆਪਾਂ ਉਹਨਾਂ ਦੀ ਮੁਹੱਬਤ ਦੀ ਦੁਕਾਨ ਨੂੰ ਕਹਾਂਗੇ ਲੈ ਕੇ ਵਿਧਵਾ ਕਲੋਨੀ ਚੱਲੋ। ਤੁਹਾਡੀ ਮੁਹੱਬਤ ਦੀ ਦੁਕਾਨ ਅਸੀਂ ਬੰਦ ਨਹੀਂ ਹੋਣ ਦੇਣੀ। ਉਸ ਮੁਹੱਬਤ ਦੀ ਦੁਕਾਨ ਨੂੰ ਤੁਸੀਂ ਫੈਲਾਓ, 84 ਦੇ ਦੰਗਾ ਪੀੜਤਾਂ ਤੱਕ ਲੈ ਕੇ ਜਾਓ। ਉਹਨਾਂ ਅੱਜ ਉਹ ਵੀ ਬਜ਼ੁਰਗ ਹੋ ਗਈਆਂ, ਕੁਝ ਸਾਲਾਂ ਬਾਅਦ ਉਹ ਵੀ ਖਤਮ ਹੋ ਜਾਣਗੇ। ਅੱਜ ਮੌਕਾ ਹੈ, ਚੱਲ ਕੇ ਜਾਓ, ਨੰਗੇ ਪੈਰੀ ਚੱਲ ਕੇ ਜਾਓ ਔਰ ਆਪਣੀ ਪਾਰਟੀ ਦੇ ਆਪਣੇ ਬਜ਼ੁਰਗਾਂ ਦੀ ਕੀਤੀ ਹੋਈ ਗਲਤੀਆਂ ਦੀ ਜਾ ਕੇ ਉੱਥੇ ਮਾਫੀ ਮੰਗੋ। ਕੱਲੇ ਹਰਮੰਦਰ ਸਾਹਿਬ ਭਾਂਡੇ ਧੋਣਾ ਕੰਮ ਨਹੀਂ ਚੱਲਣਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਬੀਤੇ ਦਿਨੀ ਯੂਪੀ ਅੰਦਰ ਪੰਜਾਬ ਦੇ 3 ਨੌਜਵਾਨਾਂ ਨੂੰ ਮੁਕਾਬਲਾ ਬਣਾ ਕੇ ਮਾਰਨ ਦੀ ਕਰੜੀ ਨਿੰਦਾ ਕਰਦਿਆਂ ਇਸ ਸਾਰੇ ਮਾਮਲੇ ਦੀ ਨਿਆਇਕ ਜਾਂਚ ਮੰਗੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਹੋਈ ਇਸ ਇਕੱਤਰਤਾ ਦੌਰਾਨ ਯੂਪੀ ਵਿੱਚ ਪੁਲਿਸ ਮੁਕਾਬਲੇ ਸੰਬੰਧੀ ਇੱਕ ਮਤਾ ਪਾਸ ਕਰਦਿਆਂ ਇਸ ਤੇ ਕਰੜੇ ਸਵਾਲ ਚੁੱਕੇ ਹਨ। ਮਤੇ ਵਿੱਚ ਕਿਹਾ ਗਿਆ ਕਿ ਇਹ ਬੇहद ਸੰਜੀਦਾ ਮਾਮਲਾ ਹੈ ਤੇ ਬਹੁਤ ਛੋਟੀ ਉਮਰ ਦੇ ਨੌਜਵਾਨਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਉਣ ਵਾਲੀ ਹਰਕਤ ਲੱਗਦੀ ਹੈ। ਇਸ ਦੀ ਨਿਆਇਕ ਜਾਂਚ ਕੀਤੀ ਜਾਣੀ ਚਾਹੀਦੀ ਹੈ, ਜਿਸ ਵਾਸਤੇ ਅੱਜ ਦੀ ਅੰਤਰਿੰਗ ਕਮੇਟੀ ਪੁਰਜ਼ੋਰ ਮੰਗ ਕਰਦੀ ਹੈ। ਇਸ ਤੋਂ ਇਲਾਵਾ ਅੰਤਰਿੰਗ ਕਮੇਟੀ ਨੇ ਬੀਤੇ 9 ਦਸੰਬਰ ਦੀ ਅੰਤਰਿੰਗ ਕਮੇਟੀ ਦੀ ਇਕੱਤਰਤਾ ਦੇ ਉਸ ਮਤੇ ਨੂੰ ਵੀ ਰੱਦ ਕਰ ਦਿੱਤਾ ਹੈ ਜਿਸ ਵਿੱਚ ਸਰਦਾਰ ਨਰਾਇਣ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਇੱਕ ਮਤਾ ਹੋਰ ਪਾਸ ਕਰਕੇ 19 ਦਸੰਬਰ ਦੀ ਅੰਤਰਿੰਗ ਕਮੇਟੀ ਇਕੱਤਰਤਾ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੰਬੰਧੀ ਬਣਾਈ ਗਈ ਜਾਂਚ ਕਮੇਟੀ ਦੀ ਮਿਆਦ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਫਿਲਹਾਲ 1 ਮਹੀਨੇ ਦਾ ਵਾਅਦਾ ਕੀਤਾ ਗਿਆ ਹੈ। ਇਸ ਮਤੇ ਰਾਹੀਂ ਇਹ ਵਚਨਬੱਧਤਾ ਵੀ ਪ੍ਰਗਟਾਈ ਗਈ ਹੈ ਕਿ ਇਸ ਮਾਮਲੇ ਦੀ ਜਾਂਚ ਬਿਲਕੁਲ ਨਿਰਪੱਖ ਹੋਵੇਗੀ। ਅੰਤਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਚਲਾਣੇ ਤੇ ਵੀ ਸ਼ੋਕ ਮਤਾ ਪਾਸ ਕੀਤਾ ਗਿਆ ਅਤੇ ਮੂਲ ਮੰਤਰ ਤੇ ਗੁਰਮੰਤਰ ਦੇ ਜਾਪ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਦੇ ਖਤਮ ਹੋਣ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣਾ ਗਲਾ ਖਰਾਬ ਹੋਣ ਦਾ ਹਵਾਲਾ ਦੇ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੇ ਬਿਨਾਂ ਹੀ ਚੱਲਦੇ ਬਣੇ। ਦੂਜੇ ਪਾਸੇ ਐਸਜੀਪੀਸੀ ਦੇ ਬੁਲਾਰੇ ਹਰਭਜਨ ਸਿੰਘ ਨੇ ਕਿਹਾ ਕਿ ਅੰਤਰਿੰਗ ਕਮੇਟੀ ਦੀ ਮੀਟਿੰਗ ਰੋਜ਼ਾਨਾ ਦੇ ਮੁੱਦਿਆਂ ਤੇ ਹੀ ਹੋਈ ਹੈ। ਇਸ ਦੇ ਵਿੱਚ ਕੀ ਕੁਝ ਵਿਚਾਰ ਚਰਚਾ ਹੋਈ ਹੈ ਉਸ ਬਾਰੇ ਪ੍ਰੈਸ ਨੋਟ ਜਾਰੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਗਲਾ ਖਰਾਬ ਹੋਣ ਕਰਕੇ ਉਹ ਪ੍ਰੈਸ ਕਾਨਫਰੰਸ ਨਹੀਂ ਕਰ ਪਾਏ, ਪਰ ਉਹ ਪ੍ਰੈਸ ਬਿਆਨ ਜਾਰੀ ਕਰਕੇ ਇਸ ਅੰਤਰਿੰਗ ਕਮੇਟੀ ਦੇ ਵਿੱਚ ਹੋਏ ਫੈਸਲੇ ਬਾਰੇ ਜਾਣਕਾਰੀ ਜ਼ਰੂਰ ਦੇਣਗੇ। ਇਸ ਦੇ ਨਾਲ ਹੀ ਅੰਤਰਿੰਗ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਭਾਈ ਨਰਾਇਣ ਸਿੰਘ ਚੋੜਾ ਵਿਰੁੱਧ ਪੰਥ ਚੋਂ ਛੇਕਣ ਦੇ ਮਤੇ ਨੂੰ ਵਾਪਸ ਲਿਆ ਗਿਆ ਹੈ।